ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਪੰਜਾਬ ਜਾਂ ਹੋਰ ਥਾਵਾਂ ਤੇ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਜਰਨੈਲ ਸਿੰਘ ਲੈਨਵੁਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਫਰਜ਼ਨੋ, ਸਰਬਜੀਤ ਸਿੰਘ ਟਰਲਿਕ, ਚਰਨਜੀਤ ਬਡਵਾਲ, ਜਬਸਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਗੱਲ ਕਰਦੇ ਹਾਂ ਸ਼ਹੀਨ ਬਾਗ ਦੇ ਵਿੱਚ ਧਰਨਾਕਾਰੀਆਂ ਦੇ ਨਾਲ ਇੱਕ ਲੰਬੀ ਗੱਲਬਾਤ ਕੀਤੀ ਆ, ਜੋ ਸੁਪਰੀਮ ਕੋਰਟ ਨੇ 2 ਵਕੀਲ ਨਿਯੁਕਤ ਕੀਤੇ ਆ। ਬਿਲਕੁਲ ਜੀ। ਐਕਚੁਅਲੀ ਇਹ ਨਿਯੁਕਤੀ ਕੀ ਸੀਗੀ, ਇਹ ਸੁਪਰੀਮ ਕੋਰਟ ਨੇ ਸਾਲਸੀ ਦੇ ਤੌਰ ਦੇ ਉੱਤੇ ਜਿਹੜੀ ਕੀਤੀ ਸੀਗੀ, ਔਰ ਇਹਦਾ ਕੁਝ ਜਿਹੜੇ ਜੀ ਉਹ ਬੜੇ ਅਹਿਮ ਪੱਖ ਜਿਹੜੇ ਉਹ ਕਹੇ ਜਾ ਸਕਦੇ ਆ ਜੀ। ਇੱਕ ਤਾਂ ਜਿਹੜੀ ਇਹ ਲੰਬੀ 3 ਘੰਟੇ ਜਿਹੜੀ ਜੀ ਉਹ ਗੱਲਬਾਤ ਚੱਲੀ, ਉਹਦੇ ਵਿੱਚ ਜਿਹੜੇ ਕੁਝ ਪੁਆਇੰਟ ਉਭਾਰੇ ਗਏ ਜੀ ਉਹ ਬੜੇ ਅਹਿਮ ਨੇ। ਉਹ ਇਸ ਕਰਕੇ ਜਿਹੜਾ ਜੀ ਉਹ ਅਹਿਮ ਨੇ ਕਿ ਇਹ ਪੁਆਇੰਟ ਸੁਪਰੀਮ ਕੋਰਟ ਨੇ ਜਿਹੜਾ ਜੀ ਉਹ ਰੇਜ਼ ਕੀਤੇ। ਇਹ ਸਰਕਾਰ ਨੂੰ ਅਜੇ ਤੱਕ ਜਿਹੜੀ ਦੀ ਉਹ ਗੱਲ ਸਮਝ ਜਿਹੜੀ ਦੀ ਉਹ ਨਹੀਂ ਆਈ। ਇਹ ਜਿਹੜੇ 2 ਸਾਲਸੀ ਨੇ ਜੀ, ਇਹਦੇ ਵਿੱਚ ਸੰਜੇ ਹੈਗੜੇ ਸ਼ਾਮਲ ਨੇ ਜੀ। ਤੁਸੀਂ ਦੱਸ ਰਹੇ ਸੀਗੇ 2 ਵਕੀਲ। ਹਾਂਜੀ। ਜਿਹੜਾ ਤੁਸੀਂ ਇਹ ਐਜੀਟੇਸ਼ਨ ਕਰ ਰਹੇ ਹੋ, ਇਹ ਤੁਹਾਡਾ ਫੰਡਾਮੈਂਟਲ ਰਾਈਟ ਤੇ ਇਹ ਕੋਈ ਖੋ ਨਹੀਂ ਸਕਦਾ। ਸੰਵਿਧਾਨਕ ਹੱਕ ਹੈ ਕਿਸੇ ਚੀਜ਼ ਦਾ ਵਿਰੋਧ ਕਰਨਾ। ਪਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਸਮਝਾਈ ਕਿ ਹਰੇਕ ਬੰਦੇ ਦੀ ਜਿਹੜੀ ਆਜ਼ਾਦੀ ਹੈ ਉਹਦੀ ਨੱਕ ਦੀ ਸਿਹਤ ਤੱਕ ਹੈ, ਉਸ ਤੋਂ ਮੂਹਰੇ ਜਿਹੜੀ ਜੀ ਦੂਸਰੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਇਹ ਗੱਲ ਸਮਝਾਈ ਕਿ ਜਿਹੜੀ ਸੜਕ ਦੇ ਉੱਤੇ ਤੁਸੀਂ ਬੈਠੇ ਹੋ, ਇਹਨਾਂ ਨੂੰ ਦੂਜਿਆਂ ਨੇ ਵੀ ਜਿਹੜਾ ਜੀ ਉਹ ਵਰਤਣਾ ਸੜਕਾਂ ਨੂੰ, ਉਹਨਾਂ ਦਾ ਵੀ ਹੱਕ ਹੈ ਕਿ ਇਸ ਸੜਕ ਨੂੰ ਉਹ ਵਰਤ ਸਕਣ। ਮਾਹੌਲ ਜਿਹੜਾ ਸੀ ਬੜਾ ਇੱਕ ਵਾਰੀ ਭਾਵੁਕ ਹੋ ਗਿਆ ਜਦੋਂ ਜਿਹੜੀ ਇੱਕ ਉੱਥੇ ਔਰਤ ਆ ਜੀ, ਉਹ ਰੋ ਪਈ ਗੱਲ ਕਰਦੀ। ਉਹਨੇ ਇਹ ਗੱਲ ਕਹੀ ਕਿ ਜਿਹੜੇ ਸੰਵਿਧਾਨ ਦੀ ਰੱਖਿਆ ਦੇ ਵਾਸਤੇ ਅਸੀਂ ਧਰਨਾ ਦੇ ਰਹੇ ਹਾਂ, ਉਹ ਨਹੀਂ ਜਿਹੜਾ ਜੀ ਦਿਸ ਰਿਹਾ। ਸਿਰਫ ਇੱਕੋ ਗੱਲ ਦਿਸ ਰਹੀ ਆ ਕਿ ਸੜਕ ਕਿਉਂ ਰੋਕੀ ਆ। ਉਹਨੇ ਇਹ ਵੀ ਕਿਹਾ ਕਿ ਬਿਨਾਂ ਕੁਝ ਖਾਧੇ ਪੀਤੇ ਠੰਡੀਆਂ ਰਾਤਾਂ ਦੇ ਵਿੱਚ ਉਹ ਆਪਣੇ ਬੱਚਿਆਂ ਦੇ ਨਾਲ ਧਰਨੇ ਦੇ ਉੱਤੇ ਜਿਹੜੀ ਜੀ ਉਹ ਬੈਠੀ ਆ, ਲੋਕ ਬੈਠੇ ਨੇ, ਕਿ ਸਾਨੂੰ ਕੋਈ ਤਕਲੀਫ ਨਹੀਂ ਆ ਕਿ ਅਸੀਂ ਇੱਥੇ ਕਿਉਂ ਜਿਹੜਾ ਜੀ ਉਹ ਬੈਠੇ ਆ। ਇਹ ਵੀ ਜਿਹੜਾ ਜੀ ਉਹਨਾਂ ਨੇ ਦੱਸਿਆ ਕਿ ਜਿਹੜੀ ਸ਼ਮਿਆਨਾ ਲੱਗਾ ਉਹ 100 ਤੋਂ 150 ਮੀਟਰ ਕਵਰ ਕਰਦਾ, ਜਦੋਂ ਕਿ ਪੁਲਿਸ ਜਿਹੜੀ ਆ ਜੀ ਉਹਨੇ ਵੱਡੇ ਵੱਡੇ ਬੈਰੀਕੇਡ ਲਾ ਕੇ ਪੂਰੀ ਸੜਕ ਘੇਰੀ ਹੋਈ ਆ। ਇਹ ਬੈਰੀਕੇਡ ਕਿਉਂ ਨਹੀਂ ਪੁਲਿਸ ਜਿਹੜੀ ਜੀ ਉਹ ਚੁੱਕ ਦਿੰਦੀ ਤਾਂ ਕਿ ਲੋਕਾਂ ਦਾ ਰਾਹ ਜਿਹੜਾ ਜੀ ਉਹ ਖੁੱਲ੍ਹ ਜਾਵੇ। ਐਕਚੁਅਲੀ ਇਹਦੇ ਵਿੱਚੋਂ ਸਾਰੇ ਚੋਂ ਇਹ ਚੀਜ਼ ਜਿਹੜੀ ਜ਼ਰੂਰ ਨਿਕਲਦੀ ਆ ਕਿ ਜੇ ਸੁਪਰੀਮ ਕੋਰਟ, ਦੇਖੋ ਸੁਪਰੀਮ ਕੋਰਟ ਨੇ ਚੱਲ ਕੇ ਨਹੀਂ ਆਉਣਾ ਉੱਥੇ, ਉਹਨੇ ਇੱਕ ਸਾਲਸੀ ਜਿਹੜੇ ਜੀ ਉਹ 2 ਨਿਯੁਕਤ ਕਰ ਦਿੱਤੇ, ਜਿਹੜਾ ਕਿ ਬਿਲਕੁਲ ਰਾਈਟ ਸਟੈਪ ਹੈ। ਉਹ ਗੱਲਬਾਤ ਜਿਹੜੀ ਜੀ ਉਹ ਕਰ ਰਹੇ ਆ। ਆਫਟਰ ਆਲ ਗੱਲਬਾਤ ਹੋਊਗੀ ਤੇ ਗੱਲਬਾਤ ਜਿਹੜੀ ਉਹ ਤੁਰੂਗੀ ਨਾ। 2 ਮਹੀਨੇ ਹੋ ਗਏ ਇਹਨਾਂ ਲੋਕਾਂ ਨੂੰ ਬੈਠਿਆਂ। ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਭੰਡਿਆ ਜਾਂ ਉਹਨਾਂ ਦੇ ਭਗਤ ਜਿਹੜੇ ਜੀ ਉਹ ਭੰਡ ਰਹੇ ਆ ਉਹਨਾਂ ਨੂੰ, ਉਹਦੇ ਵਿੱਚੋਂ ਗੱਲਬਾਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਜਿਹੜੀ ਜੀ ਉਹ ਨਿਕਲ ਕੇ ਸਾਹਮਣੇ ਆ ਰਹੀ। ਦਿੱਲੀ ਚੋਣਾਂ ਦੇ ਦੌਰਾਨ ਸ਼ਹੀਨ ਬਾਗ ਪਾਕਿਸਤਾਨ ਸ਼ਹੀਨ ਬਾਗ ਇਹੀ ਜਿਹੜਾ ਜੀ ਉਹ ਹੁੰਦਾ ਰਿਹਾ। ਜੇ ਗ੍ਰਹਿ ਮੰਤਰੀ ਜਿਹੜੇ ਜੀ ਉਹ ਖੁਦ ਨਹੀਂ ਜਾਣਾ ਚਾਹੁੰਦੇ, ਇਹ ਇੱਕ ਮੈਸੇਜ ਸੁਪਰੀਮ ਕੋਰਟ ਦਾ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਹੈ ਕਿ ਉਹ ਸਾਲਸੀ ਨਹੀਂ ਨਿਯੁਕਤ ਕਰ ਸਕਦੇ, ਕਿ ਜਿਹੜਾ ਜੀ ਉਹ ਸਾਲਸੀ ਨਿਯੁਕਤ ਕਰਕੇ ਉੱਥੇ ਭੇਜਣ ਕਿ ਉਹਨਾਂ ਦੇ ਨਾਲ ਗੱਲਬਾਤ ਕਰੋ। ਹਾਲਾਂਕਿ ਇਹਨਾਂ ਨੇ ਜਾਣਾ ਵੀ ਜਿਹੜਾ ਜੀ ਉਹ ਚਾਹਿਆ ਸੀਗਾ, ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਪੁਲਿਸ ਨੇ ਰੋਕ ਲਿਆ ਸੀਗਾ। ਗ੍ਰਹਿ ਮੰਤਰੀ ਨੂੰ ਮਿਲਣ ਜਾਣਾ ਜਿਹੜਾ ਜੀ ਇਹ ਚਾਹੁੰਦੇ ਸੀਗੇ, ਨਹੀਂ ਜਾਣ ਦਿੱਤੇ ਗਏ। ਜੇ ਜਾਣ ਨਹੀਂ ਦਿੱਤੇ ਗਏ ਤੇ ਇਸ ਤਰੀਕੇ ਦੇ ਨਾਲ ਸਾਲਸੀ ਵੀ ਜਿਹੜੇ ਜੀ ਉਹ ਭੇਜੇ ਜਾ ਸਕਦੇ ਸੀਗੇ। ਹਾਂ, ਦੂਸਰੀ ਗੱਲ ਜਿਹੜੀ ਸੁਪਰੀਮ ਕੋਰਟ ਦੇ ਇਹ ਜਿਹੜੇ ਸਾਲਸੀ ਨੇ ਉਹਨਾਂ ਨੇ ਬੜੀ ਕਲੀਅਰ ਜਿਹੜੀ ਦੀ ਉਹ ਕੀਤੀ, ਜਿਵੇਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਕ ਫਿਰਕਾ ਉੱਥੇ ਬੈਠਾ ਜੀ, ਇੱਥੇ ਤਾਂ ਪਤਾ ਨਹੀਂ ਅੱਤਵਾਦੀ ਬੈਠੇ ਹੋਏ ਨੇ। ਜਿਹੋ ਜਿਹੀਆਂ ਗੱਲਾਂ ਸ਼ਹੀਨ ਬਾਗ ਦੇ ਬਾਰੇ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਜਾਂਦੀਆਂ ਰਹੀਆਂ, ਉਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਕੁਛ ਸਵਾਲ ਜਿਹੜੇ ਉਹ ਖੜੇ ਕਰਦੀਆਂ ਸਨ। ਪਰ ਸੁਪਰੀਮ ਕੋਰਟ ਦੇ ਇਹਨਾਂ ਸਾਲਸੀਜ਼ ਨੇ ਜਿਹੜਾ ਜੀ ਉਹ ਇਹ ਗੱਲ ਜਿਹੜੀ ਜੀ ਉਹ ਜ਼ਰੂਰ ਕਲੀਅਰ ਕੀਤੀ ਕਿ ਇਹਨਾਂ ਦੇ ਕੋਲੇ ਫੰਡਾਮੈਂਟਲ ਰਾਈਟ ਹੈ ਕਿ ਉਹ ਕਿਸੇ ਚੀਜ਼ ਦਾ ਵਿਰੋਧ ਦਰਜ ਕਰਵਾ ਸਕਣ, ਔਰ ਵਿਰੋਧ ਦਰਜ ਕਰਵਾਉਣ ਦੇ ਵਾਸਤੇ ਧਰਨੇ ਹੀ ਹੁੰਦੇ ਨੇ। ਬਿਲਕੁਲ ਜੀ, ਲੋਕਾਂ ਨੇ ਕਿਤੇ ਤਾਂ ਗੱਲ ਕਹਿਣੀ ਹੈ ਨਾ। ਅੱਗੇ ਗੱਲ ਕਰਦੇ ਹਾਂ, ਪ੍ਰਗਟ ਸਿੰਘ ਤੇ ਮੁੱਖ ਮੰਤਰੀ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਚਰਚਾ ਦਾ ਵਿਸ਼ਾ ਬਣੀ ਹੈ। ਦੇਖੋ, ਪ੍ਰਗਟ ਸਿੰਘ ਹੋਰੀ ਖਿਡਾਰੀ ਨੇ, ਸਾਬਕਾ ਓਲੰਪੀਅਨ ਨੇ, ਜਿਹੜਾ ਜੀ ਉਹ ਹਾਕੀ ਦੇ ਖਿਡਾਰੀ ਨੇ,
ਔਰ ਖਿਡਾਰੀ ਦੇ ਵਿੱਚ ਕੁਝ ਚੀਜ਼ਾਂ ਤਾਂ ਜਿਹੜੀਆਂ ਜੀ ਉਹ ਡਿਫਰੈਂਟ ਹੁੰਦੀਆਂ ਨੇ। ਉਹਨਾਂ ਨੇ ਗੱਲ ਕਹਿਣ ਦੀ ਜੁਰਤ ਕੀਤੀ, ਇਹ ਜੀ ਵੱਡੀ ਗੱਲ ਹੈ, ਲਿਖ ਕੇ ਕਹਿਣ ਦੀ ਜੁਰਤ ਕੀਤੀ ਹੈ। ਇੱਥੇ ਹੁੰਦਾ ਕੀ ਹੈ ਜੀ, ਜਦੋਂ ਕੋਈ ਜੀ ਵੀ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਪਹਿਲਾਂ ਤਾਂ ਚਿੱਠੀ ਲਿਖੀ ਬੇਸ਼ੱਕ 2 ਮਹੀਨੇ ਦੀ ਹੋਈ ਆ, ਔਰ ਇਹ ਚਿੱਠੀ ਲੀਕ ਹੁਣ ਹੋਈ। ਜਦੋਂ ਲੀਕ ਹੋ ਗਈ ਚਿੱਠੀ ਤਾਂ ਮੁੱਖ ਮੰਤਰੀ ਹੋਰਾਂ ਨੂੰ ਮਜਬੂਰੀ ਦੇ ਤਹਿਤ ਇਹ ਕਹਿ ਲਓ ਕਿ ਪ੍ਰਗਟ ਸਿੰਘ ਹੋਰਾਂ ਨੂੰ ਬੁਲਾਉਣਾ ਪੈ ਗਿਆ, ਕਿਉਂਕਿ ਕੋਈ ਹੋਰ ਹੁੰਦਾ ਤੇ ਬੁੱਕਲ 'ਚ ਗੁੜ ਭੋਰਿਆ ਜਾ ਸਕਦਾ ਸੀਗਾ। ਪ੍ਰਗਟ ਸਿੰਘ ਹੋਰਾਂ ਦਾ ਟਰੈਕ ਰਿਕਾਰਡ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਰਿਹਾ, ਉਹ ਬੋਲਦੇ ਨੇ, ਬੋਲਡ ਹੋ ਕੇ ਬੋਲਦੇ ਨੇ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਹਨਾਂ ਨੂੰ ਕੀ ਖਮਿਆਜ਼ਾ ਜਿਹੜਾ ਜੀ ਉਹ ਭੁਗਤਣਾ ਪੈ ਸਕਦਾ। ਪ੍ਰਗਟ ਸਿੰਘ ਹੋਰਾਂ ਨੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਮੁੱਖ ਮੰਤਰੀ ਨੂੰ ਮੂੰਹ ਦੇ ਉੱਤੇ ਵੀ ਜਿਹੜੀਆਂ ਜੀ ਉਹ ਜਾ ਕੇ ਆਖੀਆਂ ਨੇ ਕਿ ਜਿਹੜੇ ਵਾਅਦੇ ਕਰਕੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਉਹਨਾਂ ਵਾਅਦਿਆਂ ਦਾ ਕੀ ਬਣਿਆ। ਰੇਤ ਮਾਫੀਆ ਆਊਟ ਆਫ ਕੰਟਰੋਲ ਹੋਇਆ ਪਿਆ, ਡਰੱਗ ਮਾਫੀਆ ਆਊਟ ਆਫ ਕੰਟਰੋਲ ਹੋਇਆ ਪਿਆ, ਸ਼ਰਾਬ ਮਾਫੀਆ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਕਿੰਨਾ ਦੱਸਣ ਦੀ ਜ਼ਰੂਰਤ ਨਹੀਂ, ਟਰਾਂਸਪੋਰਟ ਮਾਫੀਏ ਨੇ ਕਿਵੇਂ ਨਿਗਲ ਲੀਆਂ ਜਿਹੜੀਆਂ ਦੀ ਸਰਕਾਰੀ ਟਰਾਂਸਪੋਰਟ, ਇਹ ਦੱਸਣ ਦੀ ਜਿਹੜਾ ਜੀ ਉਹ ਜ਼ਰੂਰਤ ਨਹੀਂ। ਉਹਨਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਤੁਸੀਂ ਇੱਕ ਕਿਤਾਬ ਭੇਜੀ ਸੀ ਹਿਟਲਰ ਦੀ ਜੀਵਨੀ ਸੁਖਬੀਰ ਸਿੰਘ ਬਾਦਲ ਨੂੰ, ਇਹ ਵੀ ਕਿਹਾ ਕਿ ਜੇ ਤੁਸੀਂ ਉਹ ਕਿਤਾਬ ਭੇਜੀ ਸੀ, ਜੇ ਤੁਸੀਂ ਕਾਰਵਾਈਆਂ ਨਾ ਕੀਤੀਆਂ 31,000 ਕਰੋੜ ਰੁਪਏ ਦਾ ਘੁਟਾਲਾ ਹੋ ਗਿਆ ਅਨਾਜ ਦਾ, ਔਰ ਅਕਾਲੀ ਜਿਹੜੇ ਨੇ ਜੀ ਉਹ ਉੱਤੇ ਜਾ ਕੇ ਐਡਜਸਟ ਕਰਾਏ ਕੇਂਦਰ ਦੇ ਵਿੱਚ ਇਹਨੂੰ ਪੰਜਾਬ ਦੇ ਕਰਜ਼ੇ ਦੇ ਵਿੱਚ, ਉਸ ਮਾਮਲੇ ਦੇ ਉੱਤੇ ਕੋਈ ਛਾਣਬੀਣ ਨਹੀਂ ਕੀਤੀ ਗਈ। ਇਹ ਵੀ ਕਿਹਾ ਕਿ ਇਰੀਗੇਸ਼ਨ ਦਾ ਘੁਟਾਲਾ 1200 ਕਰੋੜ ਰੁਪਏ ਦਾ ਹੋਇਆ ਸੀ, ਵੀ ਇੱਕ ਵਿਅਕਤੀ ਗੁਰਿੰਦਰ ਸਿੰਘ ਭਾਪਾ ਜਿਹੜਾ ਜੀ ਉਹ ਇਕੱਲਾ ਕਿਵੇਂ ਕਰ ਸਕਦਾ। ਉਹਦੇ ਵਿੱਚ ਕਈ ਨਾਮ ਜਿਹੜੇ ਜੀ ਉਹ ਸਾਹਮਣੇ ਆਏ ਸੀ, ਉਹਨਾਂ ਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਹੋਈ। ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਕਾਰਵਾਈ ਜਿਹੜੀ ਜੀ ਉਹ ਕੀਤੀ ਜਾਊਗੀ, ਭਰੋਸਾ ਦਿੱਤਾ, ਪਰ ਕਾਰਵਾਈ ਕੀ ਹੋਣੀ ਹੈ ਇਹਦੇ ਉੱਤੇ ਇਹ ਸਭ ਨੂੰ ਜਿਹੜਾ ਜੀ ਉਹ ਪਤਾ। ਆ ਪਿੱਛੇ ਜੇ ਅਜੇ ਵਾਈਟ ਪੇਪਰ ਦੀ ਗੱਲ ਆਖੀ ਸੀ ਕਿ ਜਿਹੜਾ ਅਸੀਂ ਵਾਈਟ ਪੇਪਰ ਲਿਆਵਾਂਗੇ, ਜਿਹੜੇ ਥਰਮਲ ਪਲਾਂਟ ਲਾਏ ਆ ਇਹਨਾਂ ਦੇ ਸਮਝੌਤੇ, ਹੁਣ ਉਹਦੇ ਤੋਂ ਵੀ ਮੁੱਕਰ ਗਏ ਜੀ। ਇਸ ਕਰਕੇ ਮੁੱਕਰ ਗਏ ਵੀ ਉਹ ਜਿਹੜੇ ਸਮਝੌਤੇ ਸਾਈਨ ਕੀਤੇ ਆ ਉਹਦੇ 'ਚ ਸੁਖਬੀਰ ਸਿੰਘ ਬਾਦਲ ਨੇ ਤਾਂ ਜਿਹੜਾ ਜੀ ਉਹ ਸਮਝੌਤੇ ਸਾਈਨ ਕੀਤੇ ਆ, ਔਰ ਉਹਦਾ ਨਾਮ ਜਿਹੜਾ ਜੀ ਆਉਂਦਾ, ਜਿੱਥੇ ਜਿੱਥੇ ਉਹਨਾਂ ਦਾ ਨਾਮ ਆ ਜਾਂਦਾ ਉਹ ਕਾਰਵਾਈ ਨਾਲ ਦੀ ਨਾਲ ਜਿਹੜੀ ਜੀ ਉਹ ਠੱਪ ਕਰ ਦਿੱਤੀ ਜਾਂਦੀ ਆ। ਇਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਆ ਜੀ ਉਹ ਬਹਿਬਲ ਕਲਾਂ ਗੋਲੀ ਕਾਂਡ ਹੈ। ਇੱਕ ਗਵਾਹ ਜਿਹੜਾ ਸੀਗਾ ਜੀ, ਚਲੋ ਜੋ ਵੀ ਸਰਕਮਸਟੈਂਸ ਬਣੇ, ਉਹ ਮਾਰਿਆ ਗਿਆ। ਰੇਸ਼ਮ ਸਿੰਘ ਜਿਹੜਾ ਕਿ ਕ੍ਰਿਸ਼ਨ ਭਗਵਾਨ ਸਿੰਘ ਦਾ ਭਰਾ ਆ ਛੋਟਾ, ਉਹ ਕਹਿੰਦਾ ਮੇਰੀ ਜਾਨ ਨੂੰ ਖਤਰਾ, ਉਹ ਵੀ ਚਸ਼ਮਦੀਦ ਗਵਾਹ ਆ। ਖਤਰਾ ਉਹ ਸ਼ਰੇਆਮ ਕਾਂਗਰਸੀ ਆਗੂਆਂ ਦਾ ਨਾਮ ਜਿਹੜਾ ਜੀ ਲੈ ਰਿਹਾ ਕਿ ਮੈਨੂੰ ਉਹਨਾਂ ਤੋਂ ਜਿਹੜਾ ਜੀ ਉਹ ਖਤਰਾ। ਜਦੋਂ ਇਹ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ, ਪ੍ਰਗਟ ਸਿੰਘ ਦਾ ਬੋਲਣਾ ਜਿਹੜਾ ਜੀ ਉਹ ਬਿਲਕੁਲ ਜਾਇਜ਼ ਆ, ਪਰ ਸਵਾਲ ਇਹ ਆ ਕਿ ਸੱਦ ਤਾਂ ਲਿਆ, ਇਸ ਕਰਕੇ ਸੱਦ ਲਿਆ ਕਿ ਚਫੇਰੇ ਉਹ ਫਸੇ ਹੋਏ ਨੇ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਉਹ ਸੱਦਿਆ ਵੀ ਸ਼ਾਇਦ ਨਾ ਜਾਂਦਾ। ਬਿਲਕੁਲ ਜੀ, ਬਹੁਤ ਕੁਝ ਹੁੰਦਾ ਰਿਹਾ ਆ। ਤੇ ਅੱਗੇ ਗੱਲ ਕਰਦੇ ਆ ਪੁਲਿਸ ਦੀ। ਪੁਲਿਸ ਦਾ ਤਾਂ ਪਤਾ ਹੀ ਆ ਵੀ ਚਿਹਰਾ ਕਿੱਦਾਂ ਦਾ ਆ। 1984 ਤੋਂ ਲੈ ਕੇ ਬਹੁਤ ਜ਼ੁਲਮ ਕੀਤੇ ਆ ਲੋਕਾਂ ਤੇ, ਤਾਂ ਫਿਰ ਵੀ ਇਹ ਕੁਲਤਾਰ ਸਿੰਘ ਦਾ ਜਿਹੜਾ ਕਰੂਪ ਚਿਹਰਾ ਆ ਉਸ ਨੂੰ ਬਚਾਉਂਦੇ ਹੀ ਰਹੇ। ਦੇਖੋ ਜਿਹੜਾ ਇਹ ਕੁਲਤਾਰ ਸਿੰਘ ਹੈ, ਕਿਸੇ ਨੂੰ ਇਹ ਲੱਗਦਾ ਹੋਵੇ ਕਿ ਹਾਂ ਇਹ DIG ਰਿਟਾਇਰ ਹੋਇਆ ਸੀ, SSP ਅੰਮ੍ਰਿਤਸਰ ਹੁੰਦਾ ਸੀ, ਖੁਦਕੁਸ਼ੀ ਕਾਂਡ ਹੋਇਆ ਸੀਗਾ, 5 ਜਣਿਆਂ ਦੀ ਮੌਤ ਹੋ ਗਈ ਸੀ ਤੇ ਉਹਦੇ 'ਚ ਕੁਲਤਾਰ ਸਿੰਘ ਨੂੰ ਸਜ਼ਾ ਜਿਹੜੀ ਜੀ ਉਹ 8 ਸਾਲਾਂ ਦੀ ਹੋ ਗਈ ਆ। ਪਰ ਇਹਦੇ ਜਿਹੜਾ ਜੀ ਇਹਦਾ ਜਾਣਨਾ ਇਹਦੇ ਬਾਰੇ ਜਿਹੜਾ ਜੀ ਉਹ ਬਹੁਤ ਜ਼ਰੂਰੀ ਹੈ ਕਿ ਕਿੰਨੇ ਕਮੀਨੇ ਟਾਈਪ ਦਾ ਜਿਹੜਾ ਜੀ ਇਹ ਆਫੀਸਰ ਰਿਹਾ। ਇਦੋਂ ਵੱਧ ਕਮੀਨਾਪਨ ਹੋਰ ਕੀ ਹੋ ਸਕਦਾ ਹੈ ਕਿ ਜਿਸ ਪਰਿਵਾਰ ਨੇ ਖੁਦਕੁਸ਼ੀ ਕੀਤੀ ਉਹ ਖੁਦਕੁਸ਼ੀ ਕੀਤੀ ਕਿਉਂ। ਉਸ ਪਰਿਵਾਰ ਦੀ ਜਿਹੜੀ ਔਰਤ ਸੀ ਉਹਨੂੰ ਇਹਨੇ 2 ਦਿਨ ਜਿਹੜਾ ਜੀ ਉਹ ਰੱਖਿਆ, ਜਬਰ ਜਨਾਹ ਉਹਦੇ ਨਾਲ ਕੀਤਾ, ਉਸੇ ਚੀਜ਼ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ। 10 ਲੱਖ ਰੁਪਈਆ ਉਸ ਪਰਿਵਾਰ ਤੋਂ ਜਿਹੜਾ ਜੀ ਉਹ ਲੈ ਲਿਆ। ਇਹਨੂੰ ਬਚਾਉਂਦੇ ਕੌਣ ਰਹੇ ਜੀ? ਇਹ ਬਹੁਤ ਵੱਡਾ ਜਿਹੜਾ ਉਹ ਪੁਆਇੰਟ ਹੈ ਇਹਦੇ ਵਿੱਚ, ਕਿਉਂਕਿ ਇਹਦੇ ਅਜਿਹੇ ਜਿਹੜੇ ਕਰੂਪ ਚਿਹਰੇ ਵਾਲੇ ਹੁੰਦੇ ਆ, ਉਹ ਜੋ ਕਰਤੂਤਾਂ ਆਪ ਕਰਦੇ ਆ ਉਹ ਫਿਰ ਉੱਪਰ ਤੱਕ ਜਿਹੜਾ ਜੀ ਉਹ ਪਹੁੰਚਾਉਂਦੇ ਆ। ਇਹ ਸਦੀਕੀ ਜਦੋਂ ਪੁਲਿਸ ਮੁਖੀ ਹੁੰਦੇ ਸੀਗੇ, ਇਹ 2004 ਦੀ ਜਿਹੜੀ ਜੀ ਉਹ ਗੱਲ ਹੈ, ਉਹਨਾਂ ਇੱਕ ਚਿੱਠੀ ਲਿਖੀ ਉਦੋਂ ਦੇ ਗ੍ਰਹਿ ਸਕੱਤਰ ਨੂੰ ਕਿ ਕੁਲਤਾਰ ਸਿੰਘ ਨਾਮ ਦਾ ਜਿਹੜਾ SSP ਆ ਅੰਮ੍ਰਿਤਸਰ ਲੱਗਿਆ ਹੋਇਆ, ਉਹਦੀਆਂ ਹਰਕਤਾਂ ਜਿਹੜੀਆਂ ਜੀ ਉਹ ਬਰਦਾਸ਼ਤ ਤੋਂ ਬਾਹਰੀ ਨੇ, ਉਹ ਮਹੀਨੇ ਇਕੱਠੇ ਕਰਦਾ ਅੰਮ੍ਰਿਤਸਰ ਦੇ ਵਿੱਚ, ਇਹਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਗਈ। ਇਹ ਸਦੀਕੀ ਹੋਰੀ ਰਿਟਾਇਰ ਹੋ ਜਾਂਦੇ ਆ, ਨਾਲ ਦੀ ਨਾਲ ਅਗਲੇ SS ਵਿਰਕ ਜਿਹੜੇ ਜੀ ਉਹ ਆ ਜਾਂਦੇ, ਆਉਂਦਿਆਂ ਸਾਰ ਉਹ ਕੁਲਤਾਰ ਸਿੰਘ ਨੂੰ ਤਰੱਕੀ ਦੇ ਦਿੰਦੇ ਆ, ਉਹਨੂੰ ਜਿਹੜਾ ਜੀ DIG ਬਣਾ ਦਿੰਦੇ ਆ ਜੀ, ਔਰ DIG ਬਣ ਜਾਂਦਾ 2006 ਦੇ ਵਿੱਚ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿਛਲੀ ਸਰਕਾਰ ਜਿਹੜੀ ਸੀ ਉਹ ਟਨਿਓਰ ਦੀਆਂ ਗੱਲਾਂ ਨੇ। 2006 ਦੇ ਵਿੱਚ, ਕਿਉਂਕਿ ਸਿਫਾਰਿਸ਼ ਕੌਣ ਕਰਦਾ? ਸੀਨੀਅਰ ਆਫੀਸਰ ਕਰਦੇ ਨੇ,
ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਇਹਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾਂਦਾ ਹੈ। ਉਦੋਂ ਜਦੋਂ ਕਿ ਇਹ ਘਟਨਾ ਵਾਪਰੀ ਹੋਈ ਆ ਔਰ ਇਹਦਾ ਨਾਮ ਸਿੱਧਮ ਸਿੱਧਾ ਇਹਦੇ ਵਿੱਚ ਇਸ ਘਟਨਾ ਦੇ ਵਿੱਚ ਜਿਹੜਾ ਦੀ ਉਹ ਵੱਡੇ ਪੱਧਰ ਦੇ ਉੱਤੇ ਬੋਲ ਰਿਹਾ। ਮੁੜ ਕੇ ਅਸਲ ਦੇ ਵਿੱਚ ਇਹਦੇ ਜਿਹੜਾ ਕ੍ਰੈਡਿਟ ਜਾਂਦਾ ਜੀ ਇਹਨੂੰ ਨੰਗਿਆ ਕਰਨ ਦਾ ਉਹ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੂੰ ਜਾਂਦਾ, ਜਿਹੜੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਬਕਾ ਜਿਹੜੇ ਦੀ ਉਹ ਮੁਖੀ ਰਹੇ ਨੇ। ਉਹਨਾਂ ਨੇ ਇਹ ਸਾਰਾ ਮਾਮਲਾ ਜਿਹੜਾ ਦੀ ਉਹ ਕੱਢਿਆ ਸੀ। ਮੈਂ ਤਾਂ ਹੀ ਵਾਰ-ਵਾਰ ਜਿਹੜੀ ਦੀ ਕਈ ਵਾਰੀ ਗੱਲ ਕੀਤੀ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਨ ਵਾਲੇ ਲੋਕ ਨੇ ਉਹ ਜਿਉਂਦੇ ਰਹਿਣੇ ਜਿਹੜਾ ਦੀ ਉਹ ਚਾਹੀਦੇ ਆ, ਤਾਂ ਕਿ ਅਜਿਹੇ ਕਰੂਪ ਚਿਹਰੇ ਜਿਹੜੇ ਦੀ ਉਹ ਨੰਗੇ ਹੁੰਦੇ ਰਹਿਣ। ਇਸ ਮਾਮਲੇ ਦੇ ਵਿੱਚ ਜਿਹੜਾ ਕੁਲਤਾਰ ਸਿੰਘ ਹੈ ਉਹਦੇ ਉਦੋਂ ਦੇ DIG ਬਾਰਡਰ ਰੇਂਜ ਪਰਮਜੀਤ ਸਿੰਘ ਗਿੱਲ ਨੂੰ ਜਿਹੜੀ ਦੀ ਜਾਂਚ ਦੇ ਦਿੱਤੀ। ਕੁਝ ਚਿਰ ਤੋਂ ਬਾਅਦ ਇਹ ਜਾਂਚ DIG ਪਰਮਜੀਤ ਸਿੰਘ ਸਰਾਓ ਨੂੰ ਦੇ ਦਿੱਤੀ ਗਈ। ਜਿਹੜਾ ਕੁਲਤਾਰ ਸਿੰਘ ਦਾ ਦੋਸਤ ਇੱਕ ਲੋਕਲ ਰੈਂਕ ਦੇ ਅਫਸਰ ਸੀ, ਉਹਨੇ ਪਰਮਜੀਤ ਸਿੰਘ ਸਰਾਓ ਹੋਰਾਂ ਨੇ ਕੁਲਤਾਰ ਸਿੰਘ ਵਿਰੁੱਧ ਕੁਝ ਨਹੀਂ ਕੀਤਾ ਜੀ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਇਨਸਾਫ ਲਈ ਮੁੜ ਕੇ DGP ਦੇ ਦਫ਼ਤਰ ਦੇ ਵਿੱਚ ਜਿਹੜੀ ਜੀ ਉਹ ਫਰਿਆਦ ਕੀਤੀ। ਜਸਮਿੰਦਰ ਸਿੰਘ ਨੂੰ 1 ਮਹੀਨੇ ਦੇ ਵਿੱਚ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ। 3 ਸਾਲ ਤੱਕ ਉਹਨਾਂ ਨੂੰ ਫਾਈਲ ਹੀ ਨਹੀਂ ਦਿੱਤੀ ਗਈ ਜੀ। ਇਹਦੇ ਵਿੱਚ ਤੁਸੀਂ ਦੇਖੋ 16 ਵਾਰੀ ਇਹਦਾ ਟਰੈਕ ਰਿਕਾਰਡ ਹੈ। 16 ਵਾਰੀ ਇਹਦੇ ਜਿਹੜੇ ਦੀ ਉਹ ਨਾਨ ਅਵੇਲੇਬਲ ਵਾਰੰਟ ਜਿਹੜੇ ਸੀਗੇ ਜੀ ਉਹ ਜਾਰੀ ਕੀਤੇ ਗਏ 16 ਵਾਰੀ ਜਿਹੜਾ ਦੀ। ਔਰ ਪੁਲਿਸ ਅਜੇ ਵੀ ਅੱਜ ਵੀ ਉਹਦੀ ਮਦਦ ਕਰ ਰਹੀ ਹੈ ਜੀ। ਅੱਜ ਕਿਵੇਂ ਮਦਦ ਕਰ ਰਹੀ ਆ, ਮੈਂ ਇੰਟਰਸਟਿੰਗਲੀ ਤੁਹਾਨੂੰ ਜਿਹੜੀ ਦੀ ਉਹ ਗੱਲ ਦੱਸਦਾ ਕਿ ਜਿਸ ਦਿਨ ਇਹਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ 3 ਦਿਨ ਪਹਿਲਾਂ ਕਿ ਉਹ ਦੋਸ਼ੀ ਆ, ਸਜ਼ਾ ਕੱਲ ਸੁਣਾਈ ਆ ਉਹਨੂੰ, ਵੀ ਜਦੋਂ ਇਹਨੂੰ ਜੇਲ੍ਹ ਜਿਹੜਾ ਦੀ ਉਹ ਛੱਡਣ ਜਾਣਾ ਸੀਗਾ ਤੇ ਰਾਤ ਨੂੰ ਇਹਨੂੰ ਜਿਹੜਾ ਦੀ ਉਹ ਸ਼ਾਮੀ ਲੇਟ ਛੱਡਿਆ ਗਿਆ। ਔਰ ਕਿਉਂਕਿ ਜਿਹੜਾ ਦੀ ਉਹ ਮੈਡੀਕਲ ਕੀਤਾ ਜਾਂਦਾ ਜੇਲ੍ਹ ਛੱਡਣ ਤੋਂ ਪਹਿਲਾਂ, ਤਾਂ ਉਸ ਟਾਈਮ ਇਹ ਡਰੰਕ ਸੀਗਾ ਜੀ। ਮਤਲਬ ਪੁਲਿਸ ਹਿਰਾਸਤ ਦੇ ਵਿੱਚ ਇਹਨੂੰ ਦਾਰੂ ਪੁਲਿਸ ਵਾਲਿਆਂ ਨੇ ਜਿਹੜੀ ਜੀ ਉਹ ਪਿਆ ਕੇ ਉਹਨੂੰ ਛੱਡ ਕੇ ਆਏ ਆ, ਤੇ ਅੱਗੋਂ ਇਹਨੂੰ ਕਿਹੋ ਜਿਹਾ ਟਰੀਟਮੈਂਟ ਜਿਹੜਾ ਦੀ ਉਹ ਮਿਲ ਸਕਦਾ ਉਹ ਸਭ ਦੇ ਜਿਹੜਾ ਦੀ ਉਹ ਸਾਹਮਣੇ ਹੈ। ਜੀ ਜੀ ਬਿਲਕੁਲ। ਅਤੇ ਅੱਗੇ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੱਲ। ਉਹ ਭਾਰਤ ਦੇ ਦੌਰੇ ਤੇ ਜਾ ਰਹੇ ਆ, ਕਰੋੜਾਂ ਰੁਪਏ ਖਰਚੇ ਜਾ ਰਹੇ ਆ ਉਹਨਾਂ ਦੀ ਉੱਥੇ ਆਮਦ ਤੇ, ਪਰ ਸਮਝੌਤੇ ਦੀ ਤਾਂ ਕੋਈ ਆਸ ਨਹੀਂ ਲੱਗਦੀ। ਉਹ ਤਾਂ ਜਿਹੜਾ ਜੀ ਉਹ ਜਵਾਬ ਹੀ ਦੇ ਦਿੱਤਾ ਇੱਕ ਕਿਸਮ ਦੇ ਨਾਲ ਡੋਨਲਡ ਟਰੰਪ ਹੋਰਾਂ ਨੇ ਕਿ ਮੈਂ ਕੋਈ ਸਮਝੌਤਾ ਨਹੀਂ ਜਿਹੜਾ ਜੀ ਉਹ ਕਰਨਾ। ਇਹ ਵੀ ਕਹਿਤਾ ਕਿ ਸਮਝੌਤਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਾਂਗੇ ਕਿ ਕੀ ਜਿਹੜਾ ਜੀ ਉਹ ਕਰਨਾ। ਇਹੀ ਗੱਲ ਬਾਰ-ਬਾਰ ਜਿਹੜੀ ਜੀ ਉਹ ਪ੍ਰਚਾਰ ਰਿਹਾ ਕਿ ਉੱਥੇ 70 ਲੱਖ ਬੰਦਾ ਜਿਹੜਾ ਜੀ ਉਹ ਮੈਨੂੰ ਵੇਖਣ ਦੇ ਵਾਸਤੇ ਆ ਰਿਹਾ। ਇਹੀ ਗੱਲ ਨੂੰ ਜ਼ਿਆਦਾ ਜਿਹੜਾ ਜੀ ਉਹ ਪ੍ਰਚਾਰ ਰਹੇ ਆ। ਜਿਹੜਾ ਹੁਣ 70 ਲੱਖ ਬੰਦਾ ਉਹਨੂੰ ਵੇਖਣ ਆਉਂਦਾ ਜਾਂ ਨਹੀਂ ਆਉਂਦਾ ਜੀ, ਇਹ ਤਾਂ ਜਿਹੜਾ ਜੀ ਉਹ ਬਾਅਦ ਦੇ ਵਿੱਚ ਜਿਹੜਾ ਪਤਾ ਲੱਗੂਗਾ। ਪਰ ਇੰਨਾ ਜ਼ਰੂਰ ਹੈ ਕਿ ਪੱਬਾਂ ਭਾਰ ਜਿਹੜੀ ਹੈ ਜੀ ਉਹ ਇੱਥੇ ਕੇਂਦਰ ਦੀ ਸਰਕਾਰ ਹੋਈ ਪਈ ਆ। 100 ਕਰੋੜ ਰੁਪਈਆ ਜਿਹੜਾ ਜੀ ਉਹ ਖਰਚਿਆ ਜਾ ਰਿਹਾ ਗੁਜਰਾਤ ਦੀ ਸਰਕਾਰ ਦੇ ਜਿਹੜਾ ਜੀ ਉਹ ਵੱਲੋਂ। ਔਰ ਗੁਜਰਾਤ ਦੀ ਸਰਕਾਰ ਦੇ ਵੱਲੋਂ ਸੜਕਾਂ ਜਿਹੜੀਆਂ ਜੀ ਉਹ ਬਣਾਈਆਂ ਜਾ ਰਹੀਆਂ ਨੇ, ਝੁੱਗੀਆਂ ਲੁਕੋਈਆਂ ਜਾ ਰਹੀਆਂ ਨੇ, ਝੁੱਗੀਆਂ ਦੇ ਮੂਹਰੇ ਵੱਡੀ ਕੰਧ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ ਤਾਂ ਕਿ ਕੰਧ ਦੇ ਪਿੱਛੇ ਜਿਹੜੀਆਂ ਝੁੱਗੀਆਂ ਨੇ ਉਹ ਨਾ ਜਿਹੜੀਆਂ ਜੀ ਕਿਤੇ ਦਿਸ ਜਾਣ। ਹੁਣ ਇਹ ਵੀ ਜਿਹੜਾ ਦੀ ਪਤਾ ਲੱਗ ਰਿਹਾ ਕਿ ਉਹ ਡੋਨਲਡ ਟਰੰਪ ਜਿਹੜੇ ਆਪਣੀ ਅਮਰੀਕਨ ਜਿਹੜੀ ਨੀਤੀ ਆ ਉਹਦੇ ਉੱਤੇ ਜ਼ੋਰ ਦੇ ਰਿਹਾ ਕਿ ਅਮਰੀਕਨ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਜਿਹੜਾ ਦੀ ਦਰਾਮਦ ਕਰ ਲਾਉਣ ਦੇ ਉੱਤੇ ਭਾਰਤ ਨੂੰ ਪਹਿਲਾਂ ਟੈਰਿਫ ਕਿੰਗ ਗਰਦਾਨ ਚੁੱਕੇ ਆ ਜੀ। ਇਹ ਵੀ ਕਹਿੰਦੇ ਆ ਕਿ ਭਾਰਤ ਸਾਡੇ ਹੱਕ ਵਾਲਾ ਕੰਮ ਨਹੀਂ ਕਰ ਰਿਹਾ, ਪਰ ਮੈਂ ਨਰਿੰਦਰ ਮੋਦੀ ਹੋਰਾਂ ਨੂੰ ਕਹਿੰਦੇ ਜੀ ਪਸੰਦ ਕਰਦਾ। ਹੁਣ ਜਿਹੜਾ ਹਾਊਦੀ ਮੋਦੀ ਕੀਤਾ ਗਿਆ ਸੀ ਇਹ ਉਹਦਾ ਹੀ ਜਿਹੜਾ ਜੀ ਉਹ ਜਵਾਬ ਦੇਣ ਦੇ ਵਾਸਤੇ ਸ਼ਾਇਦ ਜਿਹੜਾ ਜੀ ਕੀਤਾ ਜਾ ਰਿਹਾ। ਇਹਨੂੰ ਪਹਿਲਾਂ ਏਮ ਸ਼ੋ ਟਰੰਪ ਰੱਖਿਆ ਗਿਆ ਸੀ, ਹੁਣ ਇਹਦਾ ਨਾਮ ਨਮਸਤੇ ਟਰੰਪ ਜਿਹੜਾ ਜੀ ਉਹ ਰੱਖਿਆ ਗਿਆ। ਤਾਜ ਮਹਿਲ ਵੇਖਣ ਵੀ ਜਿਹੜਾ ਜੀ ਉਹ ਜਾਣਗੇ ਟਰੰਪ। ਔਰ ਤਾਜ ਮਹਿਲ ਦੇ ਹਾਲਾਤ ਨੇੜੇ ਤੇੜੇ ਦੇ ਜਿਹੜੇ ਜੀ ਉਹ ਕੀ ਨੇ ਸਭ ਨੂੰ ਜਿਹੜਾ ਜੀ ਉਹ ਪਤਾ। ਹੁਣ ਜਿਹੜਾ ਜੀ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਤਾਂ ਕਿ ਉੱਥੇ ਕਿਸੇ ਤਰੀਕੇ ਦੇ ਨਾਲ ਪੋਲਿਊਸ਼ਨ ਜਿਹੜਾ ਜੀ ਉਹ ਘਟਾਇਆ ਜਿਹੜਾ ਜੀ ਉਹ ਜਾ ਸਕੇ। ਔਰ ਪਹਿਲਾਂ ਕਈ ਜਿਹੜੇ ਜੀ ਲੋਕ ਸੰਘਰਸ਼ ਕਰਦੇ ਰਹੇ ਆ ਕਿ ਪਾਣੀ ਜਿਹੜਾ ਜੀ ਉਹ ਛੱਡਿਆ ਜਾਵੇ, ਕੋਈ ਪਾਣੀ ਜਿਹੜਾ ਜੀ ਉਹ ਨਹੀਂ ਛੱਡਦਾ। ਹੁਣ ਇਹਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਟਰੰਪ ਦੀ ਆਮਦ ਦੀ ਵਜ੍ਹਾ ਕਰਕੇ ਜੀ। ਸਵਾਲ ਇੱਥੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਉੱਠ ਰਹੇ ਆ, ਉੱਠਣੇ ਵਾਜਬ ਵੀ ਨੇ ਕਿ ਜਦੋਂ ਉਹਨੇ ਕੋਈ ਸਮਝੌਤਾ ਨਹੀਂ ਕਰਨਾ, ਉਹਨੇ ਇੱਥੇ ਕੋਈ ਦੇਣਾ ਲੈਣਾ ਜਿਹੜਾ ਜੀ ਉਹ ਨਹੀਂ ਗਾ, ਤੇ ਫਿਰ ਇੱਥੇ ਇੰਨਾ ਪੈਸਾ ਟਰੰਪ ਦੇ ਇਸ ਭਲਵਾਨੀ ਗੇੜੇ ਦੇ ਉੱਤੇ ਕਿਉਂ ਖਰਚ ਕੀਤਾ ਜਾ ਰਿਹਾ? ਬਸ ਜੀ ਕੁਛ ਨਾ ਕੁਛ ਚਾਹੁੰਦੇ ਆ, ਮੈਨੂੰ ਲੱਗਦਾ ਨਹੀਂਗਾ ਵੀ ਕੋਈ ਨਾ ਕੋਈ ਸਮਝੌਤਾ ਉਹ ਕਰਕੇ ਆਊਗਾ
ਤਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਦਰਖਤਾਂ ਦੀ ਜਿਹੜੀ ਕਟਾਈ ਆ ਉਹ ਅਜੇ ਵੀ ਅੰਨ੍ਹੇਵਾਹ ਜਾਰੀ ਆ, ਪਰ ਇੱਧਰੋਂ ਵੀ ਲੋਕਾਂ ਨੇ ਬਹੁਤ ਜ਼ੋਰ ਲਾਇਆ ਆ ਦਰਖਤ ਲਾਉਣ ਤੇ, ਬਹੁਤ ਦਰਖਤ ਲਾਏ ਗਏ ਆ। ਦਰਖਤ ਲੱਗੇ ਤਾਂ ਹੈਗੇ ਆ ਜੀ। ਇਹ ਗੁਰੂ ਨਾਨਕ ਸਾਹਿਬ ਦੇ ਜਿਹੜਾ ਗੁਰਪੁਰਬ ਸੀਗਾ ਜੀ, ਉਹਦੇ ਤੁਸੀਂ ਕਹਿ ਲਓ ਕਿ ਉਹਦੇ ਮੌਕੇ ਦੇ ਉੱਤੇ ਲੱਗੇ ਆ, ਲੋਕਾਂ ਨੇ ਲਾਏ ਆ। ਦਾਅਵੇ ਸਰਕਾਰ ਨੇ ਕੀਤੇ, ਸਰਕਾਰ ਦੇ ਜਿਹੜੇ ਦਾਅਵੇ ਆ ਜੀ ਉਹਨਾਂ ਦੀ ਫੂਕ ਉਸ ਵੇਲੇ ਜਿਹੜੀ ਦੀ ਉਹ ਨਿਕਲਦੀ ਆ ਕਿ ਜਦੋਂ ਜਿਹੜੇ ਦੀ ਇਹ ਇੱਕ ਪਾਸੇ ਦਰਖਤ ਲਾਏ ਜਾ ਰਹੇ ਆ, ਦੂਜੇ ਪਾਸੇ ਹਰਿਆਲੀ ਜਿਹੜੀ ਆ ਜੀ ਉਹ ਨਿਗਲੀ ਜਾ ਰਹੀ ਆ। ਪੰਜਾਬ ਦੇ ਵਿੱਚ ਰੋਜ਼ 200 ਰੁੱਖ ਜਿਹੜੇ ਦੀ ਉਹਨਾਂ ਦੇ ਉੱਤੇ ਕੁਹਾੜਾ ਚੱਲਦਾ। ਜੇ ਇਹ ਰਫ਼ਤਾਰ ਰਹੀ ਤਾਂ ਪੰਜਾਬ ਜਿਹੜਾ ਜੀ ਉਹ ਖੜਸੁੱਕ ਬਣ ਜਾਣਾ। 3 ਵਰਿਆਂ 'ਚ ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਦੇ ਉੱਤੇ 2,28,000 ਰੁੱਖ ਕੱਟ ਦਿੱਤੇ ਗਏ। ਇਹ ਸਰਕਾਰੀ ਕਾਰਜਾਂ ਦਾ ਹਿੱਸਾ ਬਣੇ, ਜਿਹੜੇ ਨਹੀਂ ਬਣੇ ਉਹਨਾਂ ਦੀ ਗਿਣਤੀ ਵੱਖਰੀ ਆ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਦੇ ਮੌਕੇ ਦੇ ਉੱਤੇ ਦਰਖਤਾਂ ਨੂੰ ਕੱਟਣ ਵਾਲੀ ਜਿਹੜੀ ਆ ਜੀ ਤਸਵੀਰ ਉੱਭਰਨੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਰਕਾਰੀ ਰਿਕਾਰਡ ਦੇ ਵਿੱਚ ਪੰਜਾਬ ਹਰਿਆ ਭਰਿਆ ਦਿੰਦਾ, ਜਦੋਂ ਕਿ ਜਰਨੈਲੀ ਸੜਕਾਂ ਤੋਂ ਹਰਿਆਲੀ ਜਿਹੜੀ ਦੀ ਉਹ ਗਾਇਬ ਕਰ ਦਿੱਤੀ ਗਈ ਆ। ਕੇਂਦਰੀ ਵਾਤਾਵਰਨ ਮੰਤਰਾਲੇ ਦਾ ਵੇਰਵਾ ਹੈ ਕਿ ਪੰਜਾਬ 'ਚੋਂ ਲੰਘੇ ਇੱਕ ਦਹਾਕੇ ਦੇ ਦੌਰਾਨ 5,37,000 ਰੁੱਖ ਕੱਟ ਦਿੱਤੇ ਗਏ, ਜਿਨ੍ਹਾਂ ਦੀ ਕੇਂਦਰ ਤੋਂ ਪ੍ਰਵਾਨਗੀ ਲਈ ਗਈ ਸੀ। ਪ੍ਰਵਾਨਗੀ ਤੋਂ ਬਿਨਾਂ ਕਿੰਨੇ ਕੱਟੇ ਜਾਂਦੇ ਆ ਇਹ ਸਭ ਨੂੰ ਪਤਾ ਹੈ। 16-17 ਤੋਂ ਸਾਲ 18-19 ਦੇ 3 ਸਾਲਾਂ ਦੇ ਦੌਰਾਨ 2,28,000 ਰੁੱਖਾਂ ਦੀ ਕਟਾਈ ਹੋਈ ਆ। ਪੰਜਾਬ 'ਚੋਂ ਰੋਜ਼ 147 ਰੁੱਖਾਂ ਦੀ ਕਟਾਈ ਇੱਕ ਦਹਾਕੇ ਦਾ ਜੇ ਹਿਸਾਬ ਲਾਈਏ ਤਾਂ ਹੋ ਰਹੀ ਆ। ਪੰਜਾਬ 'ਚ ਸਾਲ 18-19 ਦੇ ਦੌਰਾਨ 95,000 ਰੁੱਖ, ਸਾਲ 17-18 ਦੇ ਵਿੱਚ 1,21,000 ਰੁੱਖ ਤੇ ਸਾਲ 16-17 ਦੇ ਵਿੱਚ 1,24,000 ਰੁੱਖ ਕੱਟੇ ਗਏ। ਬਠਿੰਡਾ ਜ਼ੀਰਕਪੁਰ ਸੜਕ ਜਦੋਂ ਚੌਮਾਰਗੀ ਬਣੀ ਤਾਂ ਹਰਿਆਲੀ ਦਾ ਸਫਾਇਆ ਕਰ ਦਿੱਤਾ ਗਿਆ। ਬਠਿੰਡਾ ਅੰਮ੍ਰਿਤਸਰ ਸੜਕ ਨੇ ਵੱਡਾ ਕੁਹਾੜਾ ਰੁੱਖਾਂ ਦੇ ਉੱਤੇ ਚਲਾਇਆ। ਹਰਿਆਣੇ ਦੇ ਵਿੱਚ 3 ਸਾਲਾਂ ਦੇ ਦੌਰਾਨ 1,72,000 ਰੁੱਖ ਜਿਹੜੇ ਜੀ ਉਹ ਕੱਟੇ ਗਏ। ਚੰਡੀਗੜ੍ਹ ਦੇ ਵਿੱਚ ਲੰਘੇ 10 ਸਾਲਾਂ ਦੇ ਵਿੱਚ ਇੱਕ ਵੀ ਰੁੱਖ ਦੀ ਕਟਾਈ ਨਹੀਂ ਹੋਈ, ਜਦੋਂ ਕਿ ਇਹਦੇ ਦੌਰਾਨ 7,39,000 ਨਵੇਂ ਰੁੱਖ ਜਿਹੜੇ ਜੀ ਉਹ ਲਾਏ ਗਏ। ਦਿੱਲੀ ਦੇ ਵਿੱਚ 70,183 ਰੁੱਖ ਕੱਟੇ ਗਏ, ਜਦੋਂ ਕਿ ਨਵੇਂ 1,24,000 ਲਾਏ ਗਏ। ਪੰਜਾਬ ਦੇ ਵਿੱਚ ਜਿਹੜੇ ਜੀ ਉਹ ਹਰ ਮਹੀਨੇ ਤਕਰੀਬਨ 6,500 ਰੁੱਖ ਜਿਹੜੇ ਆ ਜੀ ਉਹ ਕੱਟੇ ਜਾ ਰਹੇ ਆ। ਸਰਕਾਰੀ ਫਾਈਲਾਂ ਕੁਝ ਕਹਿੰਦੀਆਂ ਨੇ, ਰਿਐਲਿਟੀ ਜਿਹੜੀ ਦੀ ਉਹ ਕੁਛ ਆ। ਜੰਗਲਾਤ ਮੰਤਰੀ ਅਨਪੜ੍ਹ ਜਿਹੜਾ ਜੀ ਉਹ ਲਾਏ ਹੋਏ ਆ, ਉਹ ਕਹਿੰਦੇ ਜੀ ਕਿ ਵਿਕਾਸ ਖਾਤਰ ਰੁੱਖ ਤਾਂ ਕੱਟਣੇ ਪੈਂਦੇ ਆ, ਇਹਦੀ ਅਗਾਊਂ ਪ੍ਰਵਾਨਗੀ ਲਈ ਜਾਂਦੀ ਆ। ਕਹਿੰਦੇ ਕੱਟੇ ਰੁੱਖਾਂ ਤੋਂ ਕਿਤੇ ਜ਼ਿਆਦਾ ਨਵੇਂ ਜਿਹੜੇ ਜੀ ਉਹ ਰੁੱਖ ਲਾਏ ਆ, ਕਿੱਥੇ ਲਾਏ ਆ ਇਹ ਨਹੀਂ ਪਤਾ ਜੀ ਉਹਨੂੰ। ਇਹ ਤਾਂ ਪਤਾ ਵੀ ਨਹੀਂ ਹੋਣਾ ਇਹਨਾਂ ਨੂੰ। ਤਾਂ ਅੱਗੇ ਗੱਲ ਕਰਦੇ ਆ ਜੀ, ਡਰੱਗ ਦੇ ਨਾਲ ਜੁੜੀਆਂ 2 ਵੱਡੀਆਂ ਖਬਰਾਂ ਆ। ਵੈਸੇ ਤਾਂ ਰੋਜ਼ ਹੀ ਕੁਛ ਨਾ ਕੁਛ ਹੁੰਦਾ ਹੀ ਆ, ਤੇ ਇੱਕ ਥਾਣੇਦਾਰ ਤੇ ਇੱਕ ਅਨਵਰ ਮਸੀਹ ਅਕਾਲੀ ਆਗੂ ਦੀ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਜਿਹੜਾ ਜੀ ਉਹ ਅਹਿਮ ਜਿਹੜਾ ਜੀ ਉਹ ਪੱਖ ਹੈ। ਇੱਕ ਤਾਂ ਥਾਣੇਦਾਰ ਜਿਹੜਾ ਫੜਿਆ ਗਿਆ, ਇਹ STF ਦਾ ਹੀ ਜਿਹੜਾ ਜੀ ਉਹ ਥਾਣੇਦਾਰ ਸੀਗਾ। ਇਹਨੇ ਧੰਦਾ ਜਿਹੜਾ ਜੀ, ਜਿਵੇਂ ਅਕਸਰ ਗੱਲ ਚੱਲਦੀ ਹੈ ਨਾ, ਬਹੁਤ ਸਾਰੇ ਜਿਹੜੇ ਸਰੋਤੇ ਵੀ ਸਵਾਲ ਕਰਦੇ ਆ ਵੀ ਜਿਹੜਾ ਨਸ਼ਾ ਫੜਿਆ ਜਾਂਦਾ ਉਹ ਕਿੱਥੇ ਜਾਂਦਾ। ਦੇਖੋ ਲੀਗਲੀ ਤੌਰ ਦੇ ਉੱਤੇ ਤਾਂ ਉਹਨੂੰ ਡਿਸਟਰੋਏ ਜਿਹੜਾ ਜੀ ਉਹ ਕਰਨਾ ਪੈਂਦਾ, ਪਰ ਤਾਂ ਕਰਨਾ ਹੁੰਦਾ ਜੇ ਉਹ ਰਿਕਾਰਡ ਦੇ ਵਿੱਚ ਆਵੇ। ਕਿੰਨਾ ਫੜਿਆ ਜਾਂਦਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਪੁਲਿਸ ਦੱਸਦੀ ਹੋਈ ਨਹੀਂ। ਇਹ ਜਿਹੜਾ ਫੜਿਆ ਗਿਆ ਅਮਨਦੀਪ ਸਿੰਘ ਆ, ਇਹ ਲੁਧਿਆਣੇ ਲੱਗਿਆ ਹੋਇਆ ਸੀਗਾ। ਇਹ ਨਸ਼ਾ ਤਸਕਰਾਂ ਨੂੰ ਫੜਦਾ ਸੀ, ਫੜ ਕੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦਾ ਸੀ। ਜਿਹੜਾ ਉਹਨਾਂ ਤੋਂ ਨਸ਼ਾ ਫੜਿਆ ਜਾਂਦਾ ਸੀ ਉਹਨੂੰ ਆਪ ਵੇਚਦਾ ਸੀ ਅੱਗੇ। ਪ੍ਰਾਈਵੇਟ ਡਰਾਈਵਰ ਜਿਹੜਾ ਜੀ ਉਹਨੇ ਰੱਖਿਆ ਹੋਇਆ ਸੀ। 6 ਮੋਬਾਈਲ ਉਹਦੇ ਕੋਲੋਂ ਜਿਹੜਾ ਜੀ ਉਹ ਬਰਾਮਦ ਕੀਤੇ ਗਏ ਆ। ਇਹਨੇ ਪਿਛਲੇ ਦਿਨੀ ਜਿਹੜਾ ਜੀ ਇੱਕ ਇਸੇ ਤਰੀਕੇ ਦਾ ਫੜਿਆ, ਉਹਨਾਂ ਤੋਂ ਪੈਸੇ ਜਿਹੜੇ ਸੀਗੇ ਜੀ ਉਹ ਫੜ ਲਏ, ਪੈਸੇ ਜਿਹੜੇ ਸੀ ਲੈ ਕੇ ਉਹਨਾਂ ਨੂੰ ਛੱਡਿਆ। ਉੱਥੋਂ ਟਰੈਪ ਜਿਹੜਾ ਸੀਗਾ ਜੀ ਉਹ STF ਨੇ ਲਾਇਆ ਤੇ ਉਹਨੂੰ ਅਰੈਸਟ ਕੀਤਾ। ਦੂਜੀ ਅਹਿਮ ਜਿਹੜੀ ਘਟਨਾ ਉਹ ਅਕਾਲੀ ਆਗੂ ਅਨਵਰ ਮਸੀਹ ਦੀ ਆ। ਅਨਵਰ ਮਸੀਹ ਉਹ ਅਕਾਲੀ ਆਗੂ ਹੈ ਜੀ ਜਿਹਦੀ ਕੋਠੀ ਦੇ ਵਿੱਚੋਂ 1,000 ਕਰੋੜ ਰੁਪਈਏ ਦੀ ਕੀਮਤ ਵਾਲੀ ਜਿਹੜੀ ਜੀ ਉਹ ਡਰੱਗ ਫੜੀ ਗਈ ਸੀ ਪਿਛਲੇ ਦਿਨੀ। ਅਨਵਰ ਮਸੀਹ ਬਹੁਤ ਫੜਾ ਮਾਰਦਾ ਸੀਗਾ ਕਿ ਕੋਠੀ ਤਾਂ ਉਹਨੇ ਵੇਚੀ ਹੋਈ ਸੀਗੀ, ਉਹਨੂੰ ਤਾਂ ਪਤਾ ਹੀ ਨਹੀਂ ਕਿਰਾਏ ਦੇ ਉੱਤੇ ਜਿਹੜੇ ਦੀ ਕੌਣ ਰਹਿੰਦੇ ਕੌਣ ਨਹੀਂ। ਉਹ ਕੋਈ ਸਬੂਤ ਜਿਹੜਾ ਜੀ ਉਹ ਪੇਸ਼ ਨਹੀਂ ਕਰ ਸਕਿਆ। ਪਹਿਲਾਂ ਉਹਨੂੰ ਪੁੱਛਗਿੱਛ ਕੀਤੀ ਗਈ ਸੀ, ਫਿਰ ਉਹਨੂੰ ਛੱਡ ਦਿੱਤਾ ਗਿਆ। ਹੁਣ ਦੁਬਾਰਾ ਪੁੱਛਗਿੱਛ ਦੇ ਵਾਸਤੇ ਸੱਦਿਆ ਗਿਆ ਸੀ। ਇਹ ਕਿਹਾ ਜਾ ਰਿਹਾ ਕਿ ਜਿਹੜੇ ਫੜੇ ਗਏ ਵਿਅਕਤੀ ਆ ਉਹਨਾਂ ਨੇ ਦੱਸਿਆ ਵੀ ਉਹ ਮੇਨ ਤਾਂ ਉਹੀ ਆ, ਉਹਨੂੰ ਤਾਂ ਸਾਰੀ ਚੀਜ਼ ਦਾ ਪਤਾ। ਉਹਨੂੰ ਇਹ ਵੀ ਪਤਾ ਕਿ ਅਫਗਾਨਿਸਤਾਨ ਤੋਂ ਕੋਈ ਬੰਦਾ ਉੱਥੇ ਜਿਹੜਾ ਮਿਕਸ ਕਰਨ ਦੇ ਵਾਸਤੇ ਡਰੱਗ ਨੂੰ ਜਿਹੜਾ ਜੀ ਉਹ ਲਿਆਂਦਾ ਗਿਆ।
ਅਨਵਰ ਮਸੀਹ ਦੀ ਜਿਹੜੀ ਗ੍ਰਿਫਤਾਰੀ ਆ ਉਹ ਬੜੇ ਮਾਇਨੇ ਜਿਹੜੀ ਉਹ ਰੱਖਦੀ ਆ। ਅਨਵਰ ਮਸੀਹ ਕੁਝ ਸਾਲਾਂ ਦੇ ਵਿੱਚ ਅਮੀਰ ਹੋਇਆ ਜਿਹੜਾ ਜੀ ਉਹ ਵਿਅਕਤੀ ਆ ਅੰਮ੍ਰਿਤਸਰ ਦਾ। ਅਨਵਰ ਮਸੀਹ ਨੂੰ ਅਕਾਲੀ ਬੀਜੇਪੀ ਸਰਕਾਰ ਦੇ ਸਮੇਂ ਜਦੋਂ ਸੈਕੰਡ ਟਰਮ ਸੀ ਉਦੋਂ ਐਸਐਸ ਬੋਰਡ ਦਾ ਮੈਂਬਰ ਲਾਇਆ ਗਿਆ ਸੀਗਾ, ਔਰ ਉਹ ਇੰਨਾ ਕੁ ਫੇਮਸ ਹੋ ਗਿਆ ਸੀ, ਇੰਨਾ ਕੁ ਅਕਾਲੀ ਆਗੂਆਂ ਦੇ ਨੇੜੇ ਸੀਗਾ ਕਿ ਜਦੋਂ ਉਹਨੇ ਵੱਡੀ ਕੋਠੀ ਬਣਾਈ ਤਾਂ ਉਹਦੀ ਕੋਠੀ ਦੀ ਚੱਠ ਦੇ ਉੱਤੇ ਸਾਬਕਾ ਮੁੱਖ ਮੰਤਰੀ ਜਿਹੜੇ ਦੀ ਉਹ ਪ੍ਰਕਾਸ਼ ਸਿੰਘ ਬਾਦਲ ਹੁਰੀ ਵੀ ਜਿਹੜਾ ਦੀ ਉਹ ਗਏ ਸੀਗੇ। ਹੁਣ ਇਹਦਾ 2 ਦਿਨ ਦਾ ਰਿਮਾਂਡ ਜਿਹੜਾ ਦੀ ਉਹ ਪੁਲਿਸ ਨੇ ਲਿਆ। ਬਹੁਤੀ ਉਡੀਕ ਜਿਹੜੀ ਆ ਨਾ ਦੀ ਉਹ ਸਿਮਰਨਜੀਤ ਸੰਧੂ ਦੀ ਆ, ਜਿਹੜਾ ਇਟਲੀ ਦੇ ਵਿੱਚ ਡਿਟੇਨ ਕੀਤਾ ਗਿਆ, ਕਿ ਉਹਦੀ ਹਵਾਲਗੀ ਸੰਧੀ ਦੇ ਰਾਹੀਂ ਕਦੋਂ ਜਿਹੜਾ ਦੀ ਉਹ ਲਿਆਂਦਾ ਜਾਂਦਾ। ਇਹਦੇ ਵਿੱਚ ਐਸਟੀਐਫ ਤੋਂ ਇਲਾਵਾ ATS ਜਿਹੜੀ ਕਿ ਗੁਜਰਾਤ ਦੀ ਏਜੰਸੀ ਆ ਉਹ ਲਗਾਤਾਰ ਇਹਦੇ ਵਿੱਚ ਜਿਹੜਾ ਦੀ ਉਹ ਇੰਟਰਵੀਨ ਕਰ ਰਹੀ ਆ। ਲਗਾਤਾਰ ਇੱਥੇ ਉਹਦੇ ਆਫੀਸਰ ਜਿਹੜੇ ਦੀ ਉਹ ਅੰਮ੍ਰਿਤਸਰ ਬੈਠੇ ਹੋਏ ਆ। ਜਿੰਨੀ ਪੁੱਛਗਿੱਛ ਹੋ ਰਹੀ ਆ ਸਾਰੀ ਪੁੱਛਗਿੱਛ ਦੇ ਵਿੱਚ ਉਹ ਵੀ ਜਿਹੜਾ ਦੀ ਉਹ ਇਨਵੋਲਵ ਨੇ। ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਅਨਵਰ ਮਸੀਹ ਜਿਹੜਾ ਦੀ ਉਹ ਨਿਕਲ ਗਿਆ, ਪਰ ਜਿਵੇਂ ਇਹਦੀ ਹੁਣ ਗ੍ਰਿਫਤਾਰੀ ਹੋਈ ਆ ਇਹ ਕਿਹਾ ਜਾ ਰਿਹਾ ਕਿ ਕੁਝ ਪੁਖਤਾ ਸਬੂਤ ਜਿਹੜੇ ਆ ਜੀ ਉਹ ਹੱਥ ਲੱਗੇ ਆ STF ਦੇ, ਜਿਹਦੇ ਤੋਂ ਬਾਅਦ ਇਹ ਗ੍ਰਿਫਤਾਰੀ ਜਿਹੜੀ ਆ ਜੀ ਉਹ ਕੀਤੀ ਗਈ ਆ। ਅਨਵਰ ਮਸੀਹ ਦੀਆਂ ਜਿਹੜੀਆਂ ਫੋਟੋਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ ਨੇ, ਜਿਹੜੇ ਵੱਖ-ਵੱਖ ਅਹਿਮ ਅਕਾਲੀ ਆਗੂਆਂ ਦੇ ਨਾਲ। ਬਿਲਕੁਲ ਜੀ, ਹਜੇ ਵੀ ਘੁੰਮ ਰਹੀਆਂ ਉਹ ਤਾਂ। ਤੇ ਅੱਗੇ ਗੱਲ ਕਰਦੇ ਆ ਮੁੱਖ ਮੰਤਰੀ ਦੇ 5 ਸਲਾਹਕਾਰਾਂ ਦੀ, ਉਹਨਾਂ ਵੱਲੋਂ ਅਸਤੀਫਾ। ਬਿਲਕੁਲ ਜੀ, ਐਕਚੁਅਲੀ ਇਹ ਜਦੋਂ ਲਾਏ ਗਏ ਸੀਗੇ ਸਲਾਹਕਾਰ ਪਤਾ ਤਾਂ ਉਦੋਂ ਹੀ ਸੀਗਾ ਕਿ ਕੀ ਹਾਲਾਤ ਜਿਹੜੇ ਜੀ ਉਹ ਬਣਨੇ ਆ। ਪ੍ਰਗਟ ਸਿੰਘ ਹੋਰਾਂ ਨੂੰ ਵੀ ਉਦੋਂ ਆਫਰ ਕੀਤਾ ਗਿਆ ਸੀ, ਪ੍ਰਗਟ ਸਿੰਘ ਹੋਰਾਂ ਨੇ ਨਾ ਕਰਤੀ ਕਿ ਪੰਜਾਬ ਦੇ ਮਾਲੀ ਹਾਲਾਤ ਮਾੜੇ ਆ ਤੇ ਮੈਂ ਅਜਿਹਾ ਅਹੁਦਾ ਕਿਉਂ ਲਵਾਂ ਜਿਹੜਾ ਕਿ ਬੋਝ ਬਣੇ। ਉਹਨਾਂ ਨੇ ਨਾ ਕਰਤੀ ਸੀ। ਜਿਹੜੇ ਬੋਲਦੇ ਸੀਗੇ ਉਹਨਾਂ ਨੂੰ ਇਹ ਅਹੁਦੇ ਦਿੱਤੇ ਗਏ ਸੀ। ਰਾਜਾ ਵੜਿੰਗ ਨੇ ਪਹਿਲਾਂ ਹੀ ਜਿਹੜਾ ਦੀ ਉਹ ਅਸਤੀਫਾ ਦੇ ਦਿੱਤਾ ਸੀਗਾ। ਪੰਜਾਬ ਦੇ ਰਾਜਪਾਲ ਜਿਹੜੇ ਨੇ VP ਸਿੰਘ ਬਦਨੌਰ, ਉਹਦੇ ਵੱਲੋਂ ਆਫਿਸ ਆਫ ਪ੍ਰੋਫਿਟ ਬਿੱਲ 2019 ਤੇ ਲਾਏ ਇਤਰਾਜ਼ ਦੀ ਫਾਈਲ ਐਡਵੋਕੇਟ ਦਫ਼ਤਰ ਨੇ ਸਰਕਾਰ ਨੂੰ ਮੋੜ ਦਿੱਤੀ ਆ, ਜਿਹਦੇ ਚੱਲਦਿਆਂ 6 ਦੇ ਵਿੱਚੋਂ 5 ਵਿਧਾਇਕਾਂ ਨੇ CM ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਫਾਈਲ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ 3-4 ਦਿਨ ਪਹਿਲਾਂ ਆ ਗਈ ਸੀਗੀ, ਔਰ ਕੈਪਟਨ ਸਰਕਾਰ ਨੇ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਲਾਉਣ ਲਈ ਆਫਿਸ ਆਫ ਪ੍ਰੋਫਿਟ ਬਿੱਲ 2019 ਵਿਧਾਨ ਸਭਾ ਦੇ ਵਿੱਚ ਲਿਆ ਕੇ ਵਿਧਾਇਕਾਂ ਨੂੰ ਇਹਦੇ ਵਿੱਚੋਂ ਕੱਢ ਦਿੱਤਾ ਸੀ। ਪਰ ਜਦੋਂ ਫਾਈਲ ਰਾਜਪਾਲ ਦੀ ਮੋਹਰ ਲੱਗਣ ਦੇ ਵਾਸਤੇ ਰਾਜ ਭਵਨ ਗਈ ਤਾਂ ਉਹਨੇ ਇਹਦੇ ਉੱਤੇ ਇਤਰਾਜ਼ ਲਾਉਂਦਿਆਂ ਕਈ ਸਵਾਲ ਜਿਹੜੇ ਪੁੱਛ ਲਏ, ਜਿਨ੍ਹਾਂ ਦਾ ਜਵਾਬ ਤਿਆਰ ਕਰਕੇ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੇ ਕਾਨੂੰਨੀ ਰਾਏ ਦੇ ਵਾਸਤੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਭੇਜਿਆ ਸੀ। ਇਹ ਕਿਹਾ ਜਾ ਰਿਹਾ ਕਿ ਅਤੁਲ ਨੰਦਾ ਨੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਗੱਲ ਕਰਨ ਪਿੱਛੋਂ ਫਾਈਲ ਵਾਪਸ ਮੋੜ ਦਿੱਤੀ। ਕੈਪਟਨ ਸਰਕਾਰ ਨੇ ਕੁਸ਼ਲਦੀਪ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ ਇਹਨੂੰ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ ਸੀ, ਜਦੋਂ ਕਿ ਤਰਸੇਮ ਸਿੰਘ DC ਤੇ ਕੁਲਜੀਤ ਸਿੰਘ ਨਾਗਰਾ ਨੂੰ ਸਲਾਹਕਾਰ ਯੋਜਨਾ ਲਾਇਆ ਸੀਗਾ। ਸਾਰਿਆਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਜਿਹੜਾ ਦਿੱਤਾ ਗਿਆ ਸੀ। ਇਹਦੇ ਚੋਂ ਰਾਜਾ ਵੜਿੰਗ ਪਹਿਲਾਂ ਅਸਤੀਫਾ ਦੇ ਗਏ ਸੀ, 5 ਨੇ ਜਿਹੜਾ ਜੀ ਉਹ ਮੁੱਖ ਮੰਤਰੀ ਨੂੰ ਮਿਲ ਕੇ ਆਪਣਾ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਹਾਲਾਂਕਿ ਇਹ ਅਸਤੀਫਾ ਅਜੇ ਸਵੀਕਾਰ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਕਿ ਉਹ ਅਜੇ ਇੰਤਜ਼ਾਰ ਜਿਹੜਾ ਜੀ ਉਹ ਕਰਨ, ਭਾਵ ਕਿ ਕੋਈ ਹੋਰ ਚੋਰ ਮੋਰੀ ਹੁਣ ਵਿੱਚੋਂ ਜਿਹੜੀ ਆ ਉਹ ਲੱਭੀ ਜਾਊਗੀ। ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਸੈਸ਼ਨ ਸ਼ੁਰੂ ਹੋ ਰਿਹਾ ਤੇ ਮੁੱਖ ਮੰਤਰੀ ਆਪਣੇ ਹੀ ਮੰਤਰੀਆਂ ਦੇ ਵਿੱਚ ਘਿਰਨ ਦੀ ਆਸ ਹੈ। ਤੋ ਇਹ ਬਿਲਕੁਲ ਜੀ, ਅੱਜ ਸੈਸ਼ਨ ਸ਼ੁਰੂ ਹੋਊਗਾ। ਹਾਲਾਂਕਿ ਸੈਸ਼ਨ ਜਿੱਦਾਂ ਚੱਲਦੇ ਆ ਸਭ ਨੂੰ ਪਤਾ 2 ਦਿਨ ਦਾ ਹੀ ਆ, ਕਹਿਣ ਨੂੰ ਜਿੰਨਾ ਮਰਜ਼ੀ ਹੋਵੇ। ਇੱਕ ਦਿਨ ਜਿਹੜਾ ਜੀ ਅੱਜ ਸ਼ਰਧਾਂਜਲੀ ਦਿੱਤੀ ਜਾਊਗੀ, ਫਿਰ 3 ਦਿਨ ਜਿਹੜੀਆਂ ਦੀ ਉਹ ਛੁੱਟੀਆਂ ਰਹਿਣਗੀਆਂ, ਉਠਾ ਦਿੱਤਾ ਜਾਊਗਾ। ਫਿਰ ਇੱਕ ਦਿਨ ਜਿਹੜਾ ਦੀ ਉਹ ਰਾਜਪਾਲ ਦਾ ਭਾਸ਼ਣ ਹੋਊਗਾ ਤੇ ਅਗਲੇ ਦਿਨ ਬਿੱਲ ਬੱਤੀਆਂ ਜਿਹੜੀਆਂ ਦੀ ਉਹ ਕਰਕੇ ਪੂਰੀਆਂ ਤੇ ਘਰੋਂ ਘਰੀ ਜਿਹੜਾ ਦੀ ਉਹ ਤੁਰ ਪੈਣਗੇ। ਜਿਹੜੀ ਵੀ ਸਰਕਾਰ ਆਉਂਦੀ ਆ ਉਹ ਇਹਨੂੰ ਛੋਟੇ ਤੋਂ ਛੋਟਾ ਕਰਨ ਦੀ ਕੋਸ਼ਿਸ਼ ਜਿਹੜੀ ਦੀ ਉਹ ਕਰਦੀ ਆ। ਇਹਦੇ ਵਿੱਚ ਡਿਫਰੈਂਟ ਚੀਜ਼ ਜਿਹੜੀ ਦੀ ਇਹ ਹੋਊਗੀ ਕਿ ਮੁੱਖ ਮੰਤਰੀ ਘਿਰੇ ਆ ਚਫੇਰੇ ਤੋਂ। ਇੱਕ ਤਾਂ ਐਡਵੋਕੇਟ ਜਨਰਲ ਵਾਲੇ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਘਿਰੇ ਹੋਏ ਆ। ਜਿਹੜੇ ਮੰਤਰੀ ਆ ਉਹਦੇ ਉਹ ਇਹ ਗੱਲ ਕਹਿ ਰਹੇ ਆ ਕਿ ਇਹਨੂੰ ਜਿਹੜਾ ਦੀ ਅਤੁਲ ਨੰਦਾ ਨੂੰ ਚੱਲਦਾ ਕੀਤਾ ਜਾਵੇ, ਔਰ ਉਹ ਕਿਉਂਕਿ ਉਹਨੇ ਸਾਰੇ ਕੇਸ ਜਿਹੜੇ ਆ ਜੀ ਉਹ ਹਾਰੇ ਆ। ਬਿਜਲੀ ਵਾਲੇ ਮਾਮਲੇ ਦੇ ਉੱਤੇ ਵਿਰੋਧੀ ਧਿਰ ਜਿਹੜੀ ਦੀ ਉਹ ਇਸ ਮਾਮਲੇ ਨੂੰ ਪਖਾ ਰਹੀ ਆ ਕਿ ਬਿਜਲੀ ਬਹੁਤ ਮਹਿੰਗੀ ਆ। ਹੁਣ ਹਾਲਾਤ ਇਹ ਨੇ ਕਿ ਜਿਹੜੇ ਮੰਤਰੀ ਨੇ ਉਹੀ ਕਹਿ ਰਹੇ ਆ ਕਿ ਬਿਜਲੀ ਮਹਿੰਗੀ ਆ ਤੇ ਸਾਨੂੰ ਅਸੀਂ 2022 ਦੇ ਵਿੱਚ ਕਿਵੇਂ ਜਿਹੜਾ ਜੀ ਉਹ ਇਲੈਕਸ਼ਨਾਂ ਦੇ ਵਿੱਚ ਜਾਵਾਂਗੇ। ਪ੍ਰਗਟ ਸਿੰਘ ਵਾਲਾ ਮਾਮਲਾ ਆਪਾਂ ਸਾਰਾ ਡਿਟੇਲ ਦੇ ਵਿੱਚ ਜਿਹੜਾ ਜੀ ਉਹ ਸਾਂਝਾ ਕਰਕੇ ਹਟੇ ਆ। ਇਹ ਕਿਹਾ ਜਾ ਰਿਹਾ ਹੈ ਕਿ ਮੰਤਰੀਆਂ ਦੇ ਵੱਲੋਂ, ਕਿਉਂਕਿ ਜਦੋਂ ਪ੍ਰਗਟ ਸਿੰਘ ਹੋਰਾਂ ਦੀ ਚਿੱਠੀ ਸਾਹਮਣੇ ਆਈ ਆ ਜਾਂ ਉਹਨਾਂ ਨੂੰ ਸੱਦਿਆ, ਪਹਿਲਾਂ ਹੁੰਦਾ ਸੀਗਾ ਕਿ ਕੋਈ ਬੰਦਾ ਮੁੱਖ ਮੰਤਰੀ ਹੋਰਾਂ ਦੇ ਉੱਤੇ ਸਵਾਲ ਦਾਗੇ ਤੇ ਨਾਲ ਦੀ ਨਾਲ ਇੱਕ ਗਰੁੱਪ ਜਿਹੜਾ ਜੀ ਮੰਤਰੀਆਂ ਦਾ ਝੱਟ ਦੇਣੀ ਮੂਹਰੇ ਆ ਜਾਂਦਾ ਸੀਗਾ ਤੇ ਘੜਿਆ ਘੜਾਇਆ ਉਹਨਾਂ ਦਾ ਬਿਆਨ ਜਿਹੜਾ ਜੀ ਉਹ
ਪ੍ਰੈਸ ਦੇ ਵਾਸਤੇ ਜਾਰੀ ਕਰ ਦਿੱਤਾ ਜਾਂਦਾ ਸੀਗਾ, ਉਹਨੂੰ ਉਹਦੀ ਔਕਾਤ ਜਿਹੜਾ ਜੀ ਉਹ ਦਿਖਾਉਣ ਦੇ ਵਾਸਤੇ। ਐਦਾਂ ਦਾ ਕੁਝ ਨਹੀਂ ਹੋਇਆ। ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕੋਈ ਮੰਤਰੀ ਜਿਹੜੇ ਜੀ ਉਹ ਨਹੀਂ ਆਏ। ਇਹ ਜਿਹੜਾ ਜੀ ਬੜਾ ਅਹਿਮ ਪੱਖ ਹੈ। ਔਰ ਇਹ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ, ਇਹਦੇ ਵਿੱਚ ਜਿਹੜੇ ਬੇਅਦਬੀ ਵਾਲਾ ਮਾਮਲਾ ਉਹ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਔਰ ਜੀ ਤੋਂ ਇਹ ਜਿਹੜਾ ਸੈਸ਼ਨ ਹੈ ਜੀ ਇਹ ਬੜਾ ਅਹਿਮ ਰਹੂਗਾ, ਖਾਸ ਤੌਰ ਦੇ ਉੱਤੇ ਸਰਕਾਰ ਦੇ ਜਿਹੜਾ ਜੀ ਉਹ ਵਾਸਤੇ, ਕਿਉਂਕਿ ਅਕਾਲੀ ਦਲ ਵੀ ਜਿਹੜਾ ਜੀ ਉਹ ਘੇਰਨ ਦੀ ਨੀਤੀ ਦੇ ਵਿੱਚ ਆ। ਔਰ ਆਮ ਆਦਮੀ ਪਾਰਟੀ ਦਿੱਲੀ ਦੀ ਜਿੱਤ ਤੋਂ ਬਾਅਦ ਹਮਲਾਵਰ ਹੋਈ ਜਿਹੜਾ ਜੀ ਉਹ ਦਿਸ ਰਹੀ ਆ। ਔਰ ਇਹਦੇ ਵਿੱਚ ਉਹ ਘਿਰ ਸਕਦੀ ਆ। ਜਿਹੜਾ ਲੌਂਗੋਵਾਲ ਦੇ ਵਿੱਚ ਹਾਦਸਾ ਵਾਪਰਿਆ ਬੱਚਿਆਂ ਦੇ ਨਾਲ, ਪ੍ਰਾਈਵੇਟ ਸਕੂਲਾਂ ਵਾਲਾ ਇਸ਼ੂ ਵੀ ਇੱਕ ਵੱਡਾ ਇਸ਼ੂ ਜਿਹੜਾ ਜੀ ਉਹ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਪਹੁੰਚ ਸਕਦਾ। ਵਿਰੋਧੀ ਧਿਰ ਦੇ ਉੱਤੇ ਤਾਂ ਨਿਰਭਰ ਹੈ ਹੀ ਜੀ ਵੀ ਉਹ ਕਿੰਨਾ ਕੁ ਸਰਕਾਰ ਨੂੰ ਘੇਰ ਸਕਦੇ ਆ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਜੀ ਇਹ ਰਹੂਗਾ ਕਿ ਸਰਕਾਰ ਜਿਹੜੀ ਹੈ, ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਆ, ਉਹ ਆਪਣੇ ਮੰਤਰੀਆਂ ਦੇ ਵੱਲੋਂ ਉਠਾਏ ਹੋਏ ਸਵਾਲਾਂ ਦੇ ਵਿੱਚ ਹੀ ਚਫੇਰਿਓਂ ਜਿਹੜਾ ਜੀ ਉਹ ਘਿਰੇ ਪਏ ਆ ਤੇ ਉਹਨਾਂ ਨੂੰ ਬੈਕਅਪ ਜਿਹੜੀ ਹੈ ਜੀ ਉਹ ਕਿਸੇ ਪਾਸੇ ਤੋਂ ਸ਼ਾਇਦ ਨਹੀਂ ਮਿਲਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।